भाई कमाल हो गया। खुशखबरी स्क्रीन पर आप देख सकते हैं 3,200 रुपए मेरी कमाई हुई है, जो कि इस वीडियो में सबूत आपकी आंखों के सामने है। अगर आपको पैसे ना मिले तो जुर्माना दूंगा भाई। जुर्माना देने के लिए तैयार हूं तो आप भी इस वीडियो के लिए तैयार हो जाओ। वीडियो को पूरी देखनी है, स्क्रीन पर सबूत देखो, माशाल्लाह कमेंट में टाइप करो। और स्क्रीन पर आप मेरी कमाई बैलेंस में चेक कर सकते हैं। $11.81 मेरे पास है। गलवेले ਦੇ ਨਾਲ मैं ਤੁਹਾਡਾ यार, ਤੁਹਾਡਾ दोस्त, ਤੁਹਾਡਾ मित्र, ਤੁਹਾਡਾ संगीत जुल्फकार जट ਤੇ ਤੁਸੀਂ ਦੇਖ ਰਹੇ ਹੋ गलवेले ਦੀ। गलवेले ਦੀ ਤੁਸੀਂ YouTube ਤੇ ਵੀ ਦੇਖ ਸਕਦੇ ਹੋ, Facebook ਦੇ ਉੱਪਰ ਵੀ ਦੇਖ ਸਕਦੇ ਹੋ। ਅੱਜ ਦੀ गलवेले ਦੀ ਸਪੈਸ਼ਲ ਸੋਸ਼ਲ ਮੀਡੀਆ ਦੇ ਹਵਾਲੇ ਦੇ ਨਾਲ ਜਿਹੜਾ ਕਿ ਬਹੁਤ ਜ਼ਿਆਦਾ ਫਰਾਡ ਚੱਲ ਰਿਹਾ, ਫਰਾਡ ਅਲਰਟ, ਸਕੈਮ ਅਲਰਟ। ਅੱਜ ਦਾ ਮੇਰਾ ਮੌਜੂ ਔਰ ਟਾਪਿਕ ਜਿਹੜਾ ਉਹ ਫਰਾਡ ਹੋਏਗਾ। ਬਹੁਤ ਸਾਰੇ ਸਾਡੇ ਐਸੇ ਵੀਰ ਜਾਂ ਸਾਡੀਆਂ ਭੈਣਾਂ ਜਿਹੜੇ ਨਵੇਂ ਸੋਸ਼ਲ ਮੀਡੀਆ ਦੇ ਉੱਪਰ ਆਉਂਦੇ ਨੇ ਔਰ ਉਹ ਇਹਨਾਂ ਲੋਕਾਂ ਦਾ ਸ਼ਿਕਾਰ ਬਣਦੇ ਨੇ। ਮੈਂ ਮੋਟੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਮਿਸਾਲ ਦੇ ਤੌਰ 'ਤੇ ਅੱਜ ਕੱਲ੍ਹ ਜਿਸ ਤਰ੍ਹਾਂ ਦੌਰ ਜਾ ਰਿਹਾ ਕਿ ਹਰ ਪਾਸੇ ਬੇਰੁਜ਼ਗਾਰੀ ਹੈ, ਹਰ ਦੂਸਰਾ ਬੰਦਾ ਪਰੇਸ਼ਾਨ ਹੈ ਰੋਜ਼ਗਾਰ ਨੂੰ ਲੈ ਕੇ, ਅਤੇ ਉੱਥੇ ਹੀ ਬਰਸਾਤੀ ਮੈਂਡਕ ਬਹੁਤ ਸਾਰੇ ਸਾਹਮਣੇ ਆਏ ਨੇ ਜਿਹੜੇ ਕਿ ਫਰਾਡ ਕਰਦੇ ਨੇ। ਮਸਲਨ ਫਰਾਡ ਕੀ ਹੈ ਕਿ ਤੁਸੀਂ ਅਗਰ ਜੋਬ ਸਰਚ ਕਰ ਰਹੇ ਹੋ ਤਾਂ ਉੱਥੇ ਲਿਖਿਆ ਆਏਗਾ ਕਿ ਜੀ ਮੈਨੂੰ ਇੰਨੇ ਬੰਦਿਆਂ ਦੀ ਜ਼ਰੂਰਤ ਹੈ, ਅਸੀਂ ਸਾਡਾ ਆਫਿਸ ਹੈ, ਸਾਡਾ ਕੰਮ ਹੈ, ਔਰ ਉਹ ਤੁਸੀਂ ਇਸ ਤਰੀਕੇ ਦੇ ਨਾਲ ਆ ਕੇ ਕਰਨਾ। ਹੁੰਦਾ ਕੀ ਹੈ ਕਿ ਚੂँਕਿ ਲੋਕ ਬੇਰੁਜ਼ਗਾਰੀ ਦਾ ਸ਼ਿਕਾਰ ਨੇ, ਲੋਕ ਫੌਰਨ ਤੋਂ ਪਹਿਲੇ ਉਹਨਾਂ ਨੂੰ ਰਿਸਪੌਂਡ ਕਰਦੇ ਨੇ ਕਿ ਹਾਂ ਜੀ ਦੱਸੋ ਜੋਬ ਕੀ ਹੈ, ਕਿਸ ਤਰ੍ਹਾਂ। ਇਹਦੇ ਵਿੱਚ ਮੋਟੀ ਗੱਲ ਸਮਝਣ ਵਾਲੀ ਇਹ ਵੇ ਕਿ ਦੇਖੋ ਕਾਰੋਬਾਰ ਕੋਈ ਵੀ ਹੈ ਨਾ, ਉਹ ਇੱਕ ਲਾਈਨ ਜਾਂ ਦੋ ਲਾਈਨ ਦੇ ਵਿੱਚ ਡਿਸਕ੍ਰਾਈਬ ਹੋ ਜਾਂਦਾ। ਮਿਸਾਲ ਦੇ ਤੌਰ 'ਤੇ ਅਗਰ ਕਿਸੇ ਨੂੰ ਪੁੱਛੋਗੇ ਜੀ ਤੁਸੀਂ ਕੀ ਕਰਦੇ ਹੋ, ਉਹ ਕਹੇਗਾ ਜੀ ਮੈਂ ਬਿਜਲੀ ਦਾ ਕੰਮ ਕਰਦਾ, ਕਾਰੋਬਾਰ ਡਿਫਾਈਨ ਹੈ। ਦੂਸਰੇ ਨੂੰ ਪੁੱਛ ਲਓ ਮੈਂ ਜੀ ਕੰਸਟਰਕਸ਼ਨ ਦਾ ਕੰਮ ਕਰਦਾ, ਤੀਸਰੇ ਨੂੰ ਪੁੱਛ ਲਓ ਮੈਂ ਮਕੈਨੀਕਲ ਇੰਜੀਨੀਅਰ ਹਾਂ, ਵਗੈਰਾ। ਜਿਹੜਾ ਵੀ ਬੰਦਾ ਤੁਹਾਨੂੰ ਇਹ ਕਹੇ ਕਿ ਸਾਡੇ ਨਾਲ ਇਨਬਾਕਸ 'ਚ ਆ ਕੇ ਗੱਲ ਕਰੋ ਔਰ ਅਸੀਂ ਤੁਹਾਨੂੰ ਸਮਝਾਵਾਂਗੇ, ਸਾਡੀ ਟੀਮ ਤੁਹਾਨੂੰ ਸਮਝਾਏਗੀ ਕਿ ਸਾਡਾ ਬਿਜ਼ਨਸ ਮਾਡਲ ਕੀ ਹੈ, ਇਹਦਾ ਮਤਲਬ ਤੁਸੀਂ ਫੌਰੀ ਤੌਰ 'ਤੇ ਉੱਥੋਂ ਕਲਟੀ ਮਾਰਨੀ ਹੈ, ਉਹ ਫਰਾਡ ਹੈ। ਹੁੰਦਾ ਕੀ ਹੈ ਕਿ ਬਹੁਤ ਸਾਰੇ ਅਹਿਬਾਬ ਅੱਜ ਕੱਲ੍ਹ ਮੁਤਹਰਕ ਨੇ ਸੋਸ਼ਲ ਮੀਡੀਆ ਦੇ ਉੱਪਰ। ਉਹ ਕਰਦੇ ਕਿ ਉਹਨਾਂ ਤਰੀਕਾਕਾਰ ਇਹ ਅਪਣਾਇਆ ਕਿ ਉਹ ਲੋਕਾਂ ਨੂੰ ਕਹਿਣਗੇ ਜੀ ਤੁਸੀਂ ਪਹਿਲੇ ਸਾਡੀ ਟੀਮ ਦਾ ਹਿੱਸਾ ਬਣੋ, ਅਸੀਂ ਤੁਹਾਨੂੰ ਉੱਥੇ ਟ੍ਰੇਨਿੰਗ ਦੇਵਾਂਗੇ। ਟ੍ਰੇਨਿੰਗ ਦੇਣ ਤੋਂ ਬਾਅਦ ਦੇ ਵਿੱਚ ਜਨਾਬ ਇਹ ਵੇ ਕਿ ਤੁਸੀਂ ਮੁਖਤਲਿਫ ਜਗ੍ਹਾ ਦੇ ਉੱਪਰ ਤੁਹਾਨੂੰ ਡਿਊਟੀ ਅਸਾਈਨ ਕੀਤੀ ਜਾਏਗੀ। ਅੱਛਾ, ਲੋਕ ਕੀ ਕਰਦੇ ਨੇ, ਲੋਕ ਉੱਥੇ ਯੈਸ ਕਰਦੇ ਨੇ, ਯੈਸ ਆਈ ਐਮ ਇੰਟਰਸਟਿਡ ਵਗੈਰਾ ਜੋ ਵੀ ਹੈ। ਫੇਸਬੁੱਕ ਦੇ ਉੱਪਰ, ਲਿੰਕਡਇਨ ਦੇ ਉੱਪਰ, ਜਾਂ ਲਿੰਕਡਇਨ ਦੇ ਉੱਪਰ ਤਾਂ ਬਹੁਤ ਘੱਟ ਹੈ ਲੇਕਿਨ ਫੇਸਬੁੱਕ ਦੇ ਉੱਪਰ ਇਹ ਫਰਾਡ ਬਹੁਤ ਜ਼ਿਆਦਾ। ਅੱਛਾ, ਉਹ ਕਰਨਗੇ ਕਿ ਉਹ ਤੁਹਾਨੂੰ ਆਪਣੇ ਦਫ਼ਤਰ ਦੇ ਵਿੱਚ ਬੁਲਾਉਣਗੇ। ਉਸ ਤੋਂ ਬਾਅਦ ਦੇ ਵਿੱਚ ਤੁਸੀਂ ਅਗਰ ਪੁੱਛੋਗੇ ਨਾ ਕਿ ਜੀ ਨੇਚਰ ਆਫ ਜੋਬ ਕੀ ਹੈ, ਉਹ ਤੁਹਾਨੂੰ ਕਲੀਅਰਲੀ ਨਹੀਂ ਦੱਸਣਗੇ, ਵਾਜ਼ੇ ਤੌਰ 'ਤੇ ਉਹ ਨਹੀਂ ਦੱਸਣਗੇ। ਇਹ ਜੀ ਸਾਡਾ ਫਲਾਣਾ ਸੀਨੀਅਰ ਹੈ ਉਹ ਤੁਹਾਨੂੰ ਦੱਸੇਗਾ, ਉਹ ਅੱਗੇ ਸੀਨੀਅਰ ਉਹ ਦੱਸੇਗਾ, ਉਹ ਅੱਗੇ ਸੀਨੀਅਰ ਉਹ ਦੱਸੇਗਾ। ਟ੍ਰੇਨਿੰਗ ਦੇ ਨਾਂ ਦੇ ਉੱਪਰ ਤੁਹਾਨੂੰ ਉੱਥੇ ਬਿਠਾ ਲਿਆ ਜਾਏਗਾ, ਤੁਹਾਡੇ ਕੋਲ ਸ਼ਨਾਖਤੀ ਕਾਰਡ ਲਿਆ ਜਾਏਗਾ ਔਰ ਉਸ ਤੋਂ ਬਾਅਦ ਦੇ ਵਿੱਚ ਤੁਹਾਡੀ ਜੀ ਰਜਿਸਟ੍ਰੇਸ਼ਨ ਹੋ ਰਹੀ ਹੈ, ਰਜਿਸਟ੍ਰੇਸ਼ਨ ਤੋਂ ਬਾਅਦ ਦੇ ਵਿੱਚ ਤੁਹਾਡੀ ਟ੍ਰੇਨਿੰਗ ਹੋਏਗੀ, ਟ੍ਰੇਨਿੰਗ ਤੋਂ ਬਾਅਦ ਦੇ ਵਿੱਚ ਤੁਹਾਨੂੰ ਡਿਊਟੀ ਅਸਾਈਨ ਕੀਤੀ ਜਾਏਗੀ। ਅੱਛਾ, ਇਹ ਸਾਰਾ ਮਾਹੌਲ ਸਿਰਫ ਔਰ ਸਿਰਫ ਉਹਨਾਂ ਬਣਾਇਆ ਹੁੰਦਾ ਲੋਕਾਂ ਨੂੰ ਠੱਗਣ ਵਾਸਤੇ। ਅੱਛਾ, ਹੁਣ ਤੁਹਾਡੇ ਜ਼ਿਹਨ 'ਚ ਗੱਲ ਆ ਰਹੀ ਹੋਏਗੀ ਕਿ ਉਹਦੇ ਵਿੱਚ ਠੱਗਦੇ ਕਿਵੇਂ ਨੇ। ਉਹਨਾਂ ਦਾ ਬੜਾ ਸਾਦਾ ਜਿਹਾ ਤਰੀਕਾ ਹੈ ਕਿ ਅਗਰ ਡੇਲੀ 100 ਬੰਦਾ ਜਾਂ 200 ਬੰਦਾ ਜਾਂ 400 ਬੰਦਾ ਵੀ ਆਉਂਦਾ ਤਾਂ ਫੀ ਬੰਦਾ ਅਗਰ ਉਹ 1000 ਜਾਂ 1500 ਜਾਂ 2000 ਉਹਨਾਂ ਫੀਸ ਰੱਖੀ ਤਾਂ ਤੁਸੀਂ ਅੱਗੇ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਕੁ ਲੋਕਾਂ ਨੂੰ ਚੂਨਾ ਲਾਉਂਦੇ। ਬਾਅਦ ਦੇ ਵਿੱਚ ਤੁਹਾਡੀ ਡਾਕੂਮੈਂਟੇਸ਼ਨ ਕਰਕੇ ਅੱਛਾ ਫਿਰ ਇੱਥੇ ਹੀ ਉਹਨਾਂ ਬੱਸ ਨਹੀਂ ਕਰਨੀ। ਉਹਨਾਂ ਨੇ ਕਹਿਣਾ ਕਿ ਜਨਾਬ ਗੱਲ ਇਹ ਵੇ ਕਿ ਤੁਸੀਂ ਅੱਗੋਂ 2 ਜਾਂ 3 ਬੰਦੇ ਲੈ ਕੇ ਆਓ, ਫਿਰ ਅਸੀਂ ਤੁਹਾਨੂੰ ਪ੍ਰੋਡਕਟ ਦੇਵਾਂਗੇ ਅਤੇ ਉਹ ਪ੍ਰੋਡਕਟ ਤੁਹਾਂ ਸੈੱਲ ਕਰਨੀ ਹੈ। ਪਲੱਸ ਇਹ ਵੇ ਕਿ ਅਗਲੇ ਜਿਹੜੇ 3-4 ਬੰਦੇ ਹੋਣਗੇ ਉਹ ਫਿਰ ਅੱਗੋਂ 3-4 ਲੈ ਕੇ ਆਉਣ, ਉਹ ਅਗਲੇ 3-4, ਯਾਨੀ ਉਹ ਪ੍ਰੋਡਕਟ ਦੇ ਨਾਂ ਦੇ ਉੱਤੇ ਲੋਕਾਂ ਨੂੰ ਬੇਵਕੂਫ ਬਣਾਇਆ ਜਾਏਗਾ। ਨਾ ਤਾਂ ਕੋਈ ਉਹ ਕਾਰੋਬਾਰ ਹੁੰਦਾ ਹੈ, ਨਾ ਹੀ ਕੋਈ ਜੋਬ ਹੁੰਦੀ ਹੈ। ਪਿਓਰਲੀ ਉਹਨਾਂ ਦਾ ਇੱਕ ਛਾਤਰ ਮਾਈਂਡ ਹੁੰਦਾ ਜਿਹੜਾ ਕਿ ਉਹ ਤੁਹਾਨੂੰ ਲੁੱਟਣ ਵਾਸਤੇ ਸਾਰਾ ਕੁਛ ਕਰਦੇ। ਲਿਹਾਜ਼ਾ ਜਿੱਥੇ ਵੀ ਤੁਹਾਨੂੰ ਕੋਈ ਆਨਲਾਈਨ ਜੋਬ ਦਾ ਜਾਂ ਆਨਲਾਈਨ ਅਰਨਿੰਗ ਦਾ ਇਸ ਕਿਸਮ ਦਾ ਝਾਂਸਾ ਦਿੰਦਾ ਹੈ, ਆਪਣੇ ਆਫਿਸ ਦੇ ਵਿੱਚ ਬੁਲਾ ਕੇ ਜੀ ਅਸੀਂ ਤੁਹਾਡੀ ਟ੍ਰੇਨਿੰਗ ਕਰਾਂਗੇ, ਸਮਝ ਲਓ ਕੋਈ ਫਰਾਡ ਕਰ ਰਿਹਾ। ਉੱਥੇ ਕੋਈ ਜੋਬ ਨਹੀਂ ਹੈ, ਕੋਈ ਕੰਮ ਨਹੀਂ, ਕੋਈ ਬਿਜ਼ਨਸ ਨਹੀਂ। ਔਰ ਸਮ ਟਾਈਮ 'ਤੇ ਐਸਾ ਵੀ ਹੋਇਆ ਕਿ ਕਈ ਦਫ਼ਤਰਾਂ ਦੇ ਵਿੱਚ ਤੁਸੀਂ ਜਾ ਕੇ ਦੇਖੋ ਕਿ ਉਹਨਾਂ ਥੋੜ੍ਹੀਆਂ ਜਿਹੀਆਂ ਗੋਲੀਆਂ ਟਾਫੀਆਂ ਜਿਹੀਆਂ ਰੱਖੀਆਂ ਹੁੰਦੀਆਂ ਨੇ। ਅੱਛਾ, ਉਹ ਦਿਖਾਉਣ ਵਾਸਤੇ ਕਿ ਦੇਖੋ ਜੀ ਇਹ ਸਾਡਾ ਬ੍ਰਾਂਡ ਹੈ, ਅਸੀਂ ਇਹਨੂੰ ਜਿਹੜਾ ਨਾ ਸੈੱਲ ਕਰਦੇ, ਜਦਕਿ ਹਕੀਕਤ ਦੇ ਵਿੱਚ ਉਹਦਾ ਦੂਰ ਤੱਕ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇਹ ਤਾਂ ਹੋ ਗਿਆ ਫਰਾਡ ਨੰਬਰ 1। ਅੱਗੇ ਚੱਲਦੇ ਨੇ ਦੂਸਰੇ ਫਰਾਡ 'ਤੇ। ਜੈਸੇ ਲੋਕਾਂ ਦੀ ਸਹੂਲਤ ਵਾਸਤੇ ਐਪਸ ਆਈਆਂ ਨੇ ਕਿ ਲੋਕ ਮਾਰਕੀਟਿੰਗ ਕਰਦੇ ਨੇ, ਸੋਸ਼ਲ ਮੀਡੀਆ ਟੂਲਸ ਨੂੰ ਇਸਤੇਮਾਲ ਕਰਦੇ ਹੋਏ ਚੀਜ਼ਾਂ ਸੇਲ ਕਰਦੇ ਨੇ, ਵੇਚਦੇ ਨੇ। ਤੁਹਾਡੀ ਨਜ਼ਰ ਦੇ ਵਿੱਚ OLX ਗੁਜ਼ਰਿਆ ਹੋਏਗਾ, ਹਰ ਦੂਸਰਾ ਬੰਦਾ ਜਾਣਦਾ ਕਿ OLX ਦੇ ਉੱਪਰ ਚੀਜ਼ਾਂ ਵਿਕਦੀਆਂ ਨੇ। ਮੋਟਰਸਾਈਕਲ ਤੋਂ ਲੱਗ ਕੇ ਘਰ ਦੀਆਂ ਸ਼ੈਵਾਂ ਤੋਂ ਲੱਗ ਕੇ ਮਤਲਬ ਦੁਨੀਆ ਜਹਾਨ ਦੀ ਹਰ ਚੀਜ਼ ਉਹਦੇ ਉੱਤੇ ਵਿਕਦੀ ਹੈ, ਸਰਵਿਸਿਜ਼ ਤੱਕ ਵਿਕਦੀਆਂ। ਅੱਛਾ, ਹੁਣ ਉਹਦੇ ਵਿੱਚ ਕੀ ਹੁੰਦਾ ਹੈ, ਜ਼ਿਆਦਾਤਰ ਦੇਖਿਆ ਗਿਆ ਕਿ ਲੋਕ ਕੀ ਕਰਨਗੇ ਕਿ ਉਸ ਚੀਜ਼ ਦੀ ਐਕਚੁਅਲ ਕੀਮਤ ਹੁੰਦੀ ਹੀ ਨਹੀਂ, ਯਾਨੀ ਇੰਨੀ ਘੱਟ ਕੀਮਤ ਹੁੰਦੀ ਨਹੀਂ ਜਿੰਨੀ ਘੱਟ ਕੀਮਤ ਉਹਦੇ ਉੱਤੇ ਲਾ ਦਿੱਤੀ ਜਾਂਦੀ ਹੈ। ਮਿਸਾਲ ਦੇ ਤੌਰ 'ਤੇ ਮੈਂ ਇੱਕ ਮਿਸਾਲ ਦੇਣਾ
ਮੋਟਰਸਾਈਕਲ ਚूँकि शौकीन हजरात रखते हैं जोड़े स्टूडेंट टाइप लोग ने वो की करते हैं कि हुण एक मोटरसाइकिल है, फर्ज करो हुंडा दी है, सुजुकी दी है या किसी भी ब्रांड की मोटरसाइकिल वो एक्चुअल कीमत अगर 2.5 लाख रुपया तो उत्थे OLX के उपर लगी 1,20,000 1,25,000 1,30,000 रुपया। ठीक है, नाल ही थल्ले लिखा होंदा डिटेल के अंदर कि जी ए हर शय पूरी है, डिलीवरी ऑल ओवर पाकिस्तान। वो जिथे लिखा होया ना डिलीवरी ऑल ओवर पाकिस्तान उसका मतलब ये कि फ्रॉड वजह वो घट कीमत बंदे नूं अट्रैक्ट करती है अपनी तरफ। हुण जिहड़े लोग इस चीज़ नूं नहीं समझते उन्हां वास्ते ये चीज़ हो जाती कि यार एड्डी सस्ती अगर लभ रही है तो फौरी लैनी चाहिए। अच्छा, वारदात किवें पैंदी? वारदात इस तरह पैंदी है कि जो तुसीं उन्हां नाल राबता करोगे ना कि जी हाँ जी दसो, उन्हें कहा यार ये तो बड़े कस्टमर लग रहे हैं, गाहक लग रहे हैं, तो जे तो तुसीं रखनी है तो मैनूं बयाना कर दे वरना मैं बेच रहा। हुण बंदा लालच पै जांदा, जिहड़ा बंदा ते अननोन है जिन्होंने नहीं पता इस चीज़ का, नवां बंदा या ईवन बहुत सारे समझदार बंदे भी इस गल च आग फस जाते हैं कि यार गल एड्डी महंगी चीज़ है, अगर एड्डी सस्ती लभ रही 5-4 हज़ार रुपया बयाना करना भी पैंदा तो किहड़ा मुसीबत पैंदी। वो जनाब वो मोटरसाइकिल की बेस के उपर वो बहुत सारे लोगों को 5-5 हज़ार 10-10 हज़ार रुपया बयाना लैके बाद दे विच ना तो उन्हों का नंबर, और कदे गौर करोगे ना थले तो नंबर भी उन्हें डॉट करके लिखा होंदा। ठीक है, कई ने अंग्रेजी के लफ्ज़ों के विच नंबर लिखा होंदा। ठीक है, सो वो भी फ्रॉड है। तीसरा फ्रॉड होंदा NCP के नाम से कि जी साढ़े को नॉन कस्टम पेड ये वो सारा कुछ है वे असीं तुहानूं डिलीवरी देंगे, ये होएगा वो होएगा, तो तुसीं जनाब सस्ती गड्डी तुहानूं मिल जाएगी 2-2.5 लाख। जिहड़ी मार्केट के अंदर गड्डी भी 25 या 30 लाख की है वो तुहानूं 2.5 लाख रुपया 3 लाख रुपये जो ऑफर कर रहे होंगे। अच्छा, हुण बंदा सोचदा कि यार गल ये कि भावें 2-4 दिन महीना असीं चला के शशका ही पूरा कर लिए, बाद फड़ी भी जाए हैं फिर की तो असीं खरीद लैने। अच्छा, जदों बंदा लालच आंदा ना तो वो फिर की करते हैं कि वो कहते हैं कि जनाब इंज करो तुसी 50% पेमेंट सानू एडवांस करो, उस तो बाद जी बाकी पहुँच जाएगी तो फिर तुसी कर देनी। बहुत सारे लालच आके लोग पैसे भेज देंगे, बाद पता लगता ना कोई गड्डी सी ते ना कोई गड्डी बेचने वाला सी। सियाणे लोग कहते हैं कि जिन्नी देर लालची जिंदा ने उन्नी देर ठग भुखे नहीं मरते। सो साडा ये लालच सानू इन्हां ठगां दे चुंगल दे विच पसंद है। ऐसे तरीके दे नाल अजकल बहुत सारी होर भी जिहड़ियां ऑनलाइन जॉब्स के नाम के उत्ते फ्रॉड हो रहे हैं कि जी ए असाइनमेंट वर्क से ए फलाना वर्क है, ए फलाना वर्क है, तुसी इनबॉक्स दे विच आओ तो तुहानूं असीं डिटेल देंगे। अच्छा, अगर इतना ही साफ सुथरा वो काम है, इतना ही वो जॉब वाला काम है, तो उहदे विच मैनूं नहीं समझ आती कि छुपाउण वाली किहड़ी शै। वो पब्लिकली जो तुसी एक इन्ना लिख सकते हो कि जनाब साढ़े कोल सानूं इन्ने बंदे रिक्वायर्ड ने, तो फिर नाल ये भी लिख सकते हो ना कि काहदे वास्ते रिक्वायर्ड है। ठीक है, तफसील तुहानूं इनबॉक्स दसांगे, क्यों जी तफसील उत्थे लिखदे हैं किहड़े हत्थ दुखदे ने। लिहाजा जिहड़ा बंदा भी तुहानूं इनबॉक्स दे विच सद्दे इहदा मतलब ये कि वो तुहाडे नाल चीट कर रहा। सो मेरा गल वेले दी विच ये गल करन दा मकसद ये सी कि इस किस्म के फ्रॉड जिहड़े ने, स्कैम ने, फ्रॉड ने, धोखा है, इहदे विच हकीकत नां दी कोई शै नहीं। जिहड़ा भी बंदा तुहानूं भर्ती करना चाह रहा है, अगर तो उन्हां दी कंपनी होएगी तो उन्हां दा HR होएगा। HR बकायदा एक इश्तिहार देगा, इश्तिहार दे विच पूरी तफसील लिखी होएगी कि जी ए काम है, ए काबलियत चाहिए है, इन्नी एज चाहिए वगैरह वगैरह, सारी उन्होंने जो रिक्वायरमेंट्स होणगियां वो सारियां लिखियां होणगियां। ईवन बहुत सारे जो प्रोफैशनल अच्छियां कंपनियां ने वो सैलरी पैकेज तक भी लिखा होंदा। चलो अगर नहीं सैलरी पैकेज, लेकिन बाकी जिन्नी भी ਉਹਦੀ रिक्वायरमेंट्स होंदियां ने, जिन्नी ਉਹਦੀ ਜ਼ਰੂਰਤਾਂ ਹੁੰਦੀਆਂ ਨੇ, ਉਹ ਸਾਰੀਆਂ ਦੇ ਸਾਰੀਆਂ ਵਿੱਚ ਲਿਖੀਆਂ ਜਾਂਦੀਆਂ कि अगर उन्होंने अकाउंट्स वास्ते बंदा चाहिए, उन्होंने डिमांड MBA वे, MCOM है, BCOM है वगैरह वगैरह, जिस लैवल की उन्होंने वैकेंसी है उस हिसाब के नाल उन्होंने तफसील लिखी होंगी। तो जिहड़ा बंदा सिर्फ कहता है कि मैनूं 20 बंदे चाहिए ने, 20 बंदियां की टीम चाहिए, असीं ऑनलाइन काम करते हैं, असीं तुहानूं यह सिखा देंगे, असीं वो करें, वो टोटल फ्रॉड कर रहा है, स्कैम है। इहो जिहे स्कैम तो बचो। एक होर स्कैम जिहड़ा कि बहुत ज़्यादा मरूफ, वो ये वे कि बिटकॉइन के नाम पर बहुत सारे लोग फ्रॉड कर रहे हैं कि जी असीं तुहानूं डिजिटल करंसी दे विच मार्केटिंग करके तुहानूं स्टॉक मार्केट या इस तरह की चीज़ तुहानूं सिखावांगे और उहदे विच तुसीं पैसे कमाओगे। अच्छा, बहुत सारे सॉफ्टवेयर, बहुत सारी ऐप्स भी तुहानूं मिलदियां ने मार्केट के अंदर, और ईवन तुहाडे एंड्रॉयड के अंदर, आईफोन के अंदर ये सारी चीज़ां हुंदियां ने कि तुसीं उन्हें इंस्टॉल करो तो उहदे विच जिहड़ा ना अपना ट्रेडिंग करो, उहदे बदले तुहानूं पैसे मिलदे।
ਅੱਛਾ ਕੁਛ ਰੀਅਲ ਵੀ ਹੁੰਦੀਆਂ ਨੇ, ਲੇਕਿਨ ਮੈਜੋਰਿਟੀ ਜਿਹੜੀ ਹੈ ਨਾ ਫੇਕ ਹੁੰਦੀ ਹੈ। ਹੁੰਦਾ ਕੀ ਹੈ ਕਿ ਸ਼ੁਰੂ ਦੇ ਵਿੱਚ ਉਹ ਸੌਫਟਵੇਅਰ ਬਣਾਉਂਦੇ ਨੇ, ਜਦੋਂ ਉਹ ਬਣਾਉਂਦੇ ਨੇ ਉਸ ਟਾਈਮ ਲੋਕਾਂ ਕੋਲ ਪੈਸਾ ਕੁਛ ਆਪਣੇ ਇਨਵੈਸਟ ਕਰਵਾਉਂਦੇ ਨੇ, ਕੁਛ ਲੋਕ ਕਰਵਾਉਂਦੇ ਨੇ, ਉਹਨੂੰ ਡਬਲ ਕਰ ਦੇ, ਕੋਈ ਥੋੜ੍ਹਾ ਜਿਹਾ ਵਧਾਤਾ, ਥੋੜ੍ਹਾ ਵਧਾਤਾ, ਉਹ ਦੇਖਦੇ ਰਹਿੰਦੇ ਨੇ ਕਿ ਲੋਕ ਅਟਰੈਕਟ ਹੋ ਰਹੇ ਨੇ। ਜਦੋਂ ਉਹਨਾਂ ਦੀ ਸਰਟਨ ਅਮਾਊਂਟ ਜਿੰਨੀ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਨਾ, ਕਿ ਜਿੱਥੇ ਕਿ ਉਹਨਾਂ ਨੇ ਫਰਾਡ ਨੂੰ ਲਾਕ ਕਰਨਾ, ਉੱਥੇ ਤੱਕ ਜਦੋਂ ਰਕਮ ਪਹੁੰਚ ਜਾਂਦੀ ਹੈ ਨਾ, ਹੁਣ ਲਾਲਚ ਹੈ, ਬੰਦਾ ਕਹਿੰਦਾ ਯਾਰ ਮੈਂ 10,000 ਇਨਵੈਸਟ ਕੀਤਾ ਸੀ, ਮੇਰਾ 20 ਹੋ ਗਿਆ, ਉਹ ਫਿਰ ਆਂਦਾ 20 ਵਿੱਚ ਹੀ ਜਾਣ ਦਿਓ, 20 ਦਾ 40 ਹੋ ਗਿਆ। ਅੱਛਾ ਫਿਰ ਉਹ ਦੇਖਾ ਦੇਖੀ ਲੋਕਾਂ ਨੂੰ ਮਾਰਕੀਟ ਕਰਦੇ ਨੇ ਲੋਕ, ਹਾਂ ਯਾਰ ਦੇਖ ਮੇਰਾ ਤਾਂ ਇਹ ਹੋ ਗਿਆ। ਅਗਰ ਸ਼ੁਰੂ ਤੋਂ ਹੀ ਉਹ ਨਾ ਹੋਏ ਫਿਰ ਤਾਂ ਉਹਨਾਂ ਦਾ ਫਰਾਡ ਹੋਇਆ ਹੀ ਨਾ। ਲਿਹਾਜ਼ਾ ਸ਼ੁਰੂ ਦੇ ਵਿੱਚ ਕੁਛ ਅਰਸੇ ਵਾਸਤੇ ਉਹ ਐਪ ਦੇ ਥਰੂ ਲੋਕਾਂ ਨੂੰ ਪੈਸੇ ਦਿੰਦੇ ਨੇ, ਵਧਾ ਕੇ ਦਿੰਦੇ ਨੇ, ਇਹ ਸਮਝ ਲਓ ਜੂਆ ਹੈ। ਕੁਛ ਲੋਕਾਂ ਦਾ ਦਾਅ ਲੱਗ ਜਾਂਦਾ ਅਤੇ ਕੁਛ ਲੋਕ ਉਹਦੇ ਬਦਲੇ 'ਚ ਹੋਰ ਲੋਕਾਂ ਨੂੰ ਫਸਾਉਂਦੇ ਨੇ। ਉਹ ਫਸਦੇ ਇੱਕ ਸਰਟਨ ਅਮਾਊਂਟ, ਇੱਕ ਬੜੀ ਅਮਾਊਂਟ, ਬੜੇ ਲੋਕਾਂ ਦੀ ਇੱਕ ਤਾਦਾਦ ਜਿਹੜੀ ਉਹ ਜਦੋਂ ਵਿੱਚ ਆ ਜਾਂਦੀ ਹੈ ਔਰ ਇੱਕ ਅੱਛੀ ਖਾਸੀ ਰਕਮ ਉਹਨਾਂ ਕੋਲ ਆ ਜਾਂਦੀ, ਐਪ ਪੂਰੀ ਬੰਦ ਅਤੇ ਬੰਦਿਆਂ ਦੀ ਰਕਮ ਡੁੱਬ ਗਈ। ਅੱਛਾ ਉਹ ਐਪ ਓਪਰੇਟ ਕਿੱਥੋਂ ਹੋ ਰਹੀ ਹੈ ਨਹੀਂ ਪਤਾ, ਠੀਕ ਹੈ, ਉਹਦੀ IP ਐਡਰੈਸ ਕੀ ਹੈ ਨਹੀਂ ਪਤਾ। ਔਰ ਅਗਰ ਹੋਏਗੀ ਤਾਂ ਤੁਹਾਡੇ ਤਾਂ ਭਾਈ ਪਾਕਿਸਤਾਨ ਦੇ ਅੰਦਰ, ਇਸ ਮੁਲਕ ਦੇ ਅੰਦਰ ਜਿੱਥੇ ਤੁਸੀਂ ਰਹਿ ਰਹੇ ਹੋ, ਇੱਥੇ ਤੁਹਾਡੇ ਸਾਹਮਣੇ ਤੁਹਾਡਾ ਚੋਰ ਡਕੈਤ ਤੁਹਾਡੇ ਸਾਹਮਣੇ ਖਲੋਤਾ ਹੋਇਆ ਤਾਂ ਪੁਲਿਸ ਵਾਲੇ ਭਾਈ ਉਹਨੂੰ ਕੁਛ ਵੀ ਨਹੀਂ ਕਹਿੰਦੇ, ਅਤੇ ਜੇ ਕਹਿ ਵੀ ਦੇਣ ਤਾਂ ਬਾਅਦ 'ਚ ਅਦਾਲਤ ਛੱਡਦੀ ਹੈ। ਲਿਹਾਜ਼ਾ ਇੱਥੇ ਕਾਨੂੰਨ ਨਾਂ ਦੀ ਸ਼ੈ ਕੋਈ ਨਹੀਂ, ਅਤੇ ਜਿਹੜਾ ਸਕੈਮ ਹੋ ਹੀ ਬਾਹਰ ਦੇ ਮੁਲਕ 'ਚੋਂ ਰਿਹਾ ਹੋਏ ਉੱਥੇ ਤੁਸੀਂ ਕੀ ਕਰਨਾ। ਸੋ ਲਿਹਾਜ਼ਾ ਐਸੇ ਤਮਾਮ ਚੀਜ਼ਾਂ ਜਿਹੜੀਆਂ ਤੁਹਾਨੂੰ ਆਪਣੀ ਤਰਫ ਖਿੱਚ ਰਹੀਆਂ ਹੋਣ, ਲਾਲਚ ਦੇ ਰਹੀਆਂ ਹੋਣ, ਲੇਕਿਨ ਉਹਦੇ ਵਿੱਚ ਕਲੈਰਿਟੀ ਨਾ ਹੋਏ, ਤੁਹਾਨੂੰ ਸਮਝ ਨਾ ਆ ਰਹੀ ਹੋਏ ਕਿ ਯਾਰ ਇਹ ਕੀ ਸ਼ੈ ਹੈ, ਉਹ ਕਰਨ ਤੋਂ ਪਰਹੇਜ਼ ਕਰੋ। ਕਾਰੋਬਾਰ ਉਹ ਹੀ ਹੁੰਦਾ ਜਿਹਦੀ ਸੂਝ-ਬੂਝ ਹੋਏ, ਜਿਹਦੀ ਸਮਝ ਹੋਏ, ਜਿਹਦਾ ਪਤਾ ਹੋਏ ਇਹ ਕਾਰੋਬਾਰ ਆਫਲਾਈਨ ਜਾਂ ਆਨਲਾਈਨ, ਇਹਦਾ ਮਤਲਬ ਇਹ ਹੈ ਆਫਲਾਈਨ ਕਾਰੋਬਾਰ ਹੀ ਆਨਲਾਈਨ ਹੋ ਸਕਦਾ। ਮਿਸਾਲ ਦੇ ਤੌਰ 'ਤੇ ਅਗਰ ਤੁਸੀਂ ਜੁੱਤੀਆਂ ਦਾ ਸਟੋਰ ਆਫਲਾਈਨ ਖੋਲ੍ਹਿਆ ਨਾ, ਉਹਨੂੰ ਹੀ ਤੁਸੀਂ ਆਨਲਾਈਨ ਵੀ ਵੇਚ ਸਕਦੇ ਹੋ। ਸੋ ਆਨਲਾਈਨ ਦਾ ਮਕਸਦ ਇਹ ਨਹੀਂ ਹੈ ਕਿ ਉਹ ਕੋਈ ਵੱਖਰੀ ਸ਼ੈ ਤੋਂ ਵੇਚਣੀ। ਅਗਰ ਆਨਲਾਈਨ ਤੁਸੀਂ ਸਕਿੱਲ ਵੇਚਦੇ ਹੋ ਤਾਂ ਆਫਲਾਈਨ ਵੀ ਸਕਿੱਲ ਵੇਚਦੇ ਹੋ। ਅਗਰ ਆਨਲਾਈਨ ਤੁਸੀਂ ਗੁਡਸ ਕੋਈ ਚੀਜ਼ਾਂ ਵੇਚਦੇ ਹੋ ਤਾਂ ਆਫਲਾਈਨ ਵੀ ਵਿਕਦੀਆਂ ਨੇ। ਯਾਨੀ ਜਿਹੜਾ ਆਮ ਦੁਨੀਆ ਦੇ ਉੱਤੇ ਜਿਹੜਾ ਕਾਰੋਬਾਰ ਐਗਜ਼ਿਸਟ ਕਰਦਾ, ਜਿਹਦਾ ਵਜੂਦ ਹੈ, ਉਹ ਹੀ ਆਨਲਾਈਨ ਵੀ ਵਿਕਦਾ। ਅਗਰ ਉਸ ਤੋਂ ਹਟ ਕੇ ਕੋਈ ਸ਼ੈ ਤੁਹਾਨੂੰ ਕੋਈ ਵੱਖਰੀ ਦੱਸੀ ਜਾਂਦੀ ਜਿਹੜੀ ਤੁਹਾਡੀ ਸਮਝ 'ਚ ਨਹੀਂ ਆਉਂਦੀ, ਉਹਦੇ ਤੋਂ ਕੋਸ਼ਿਸ਼ ਕਰੋ ਕਿ ਬਚਿਆ ਜਾਏ। ਸੋ ਅੱਜ ਦੀ ਗੱਲ ਵੇਲੇ ਦੇ ਵਿੱਚ ਇਹੋ ਕੁਛ ਕਿ ਭਾਈ ਜੀ ਜਿੱਥੇ ਵੀ ਹੋ ਹੱਸਦੇ ਰਹੋ, ਵਸਦੇ ਰਹੋ। ਔਰ ਇਸ ਫਰਾਡ ਜਿਹੜੇ ਮੈਂ ਤੁਹਾਨੂੰ 2-4 ਦੱਸਣ ਬਹੁਤ ਸਾਰੇ ਨੇ, ਲੇਕਿਨ ਇਹਨਾਂ ਫਰਾਡਸ ਉੱਪਰੋਂ ਬਚਣ ਦੀ ਪੂਰੀ ਕੋਸ਼ਿਸ਼ ਕਰੋ ਕਿ ਐਵੇਂ ਫੇਸਬੁੱਕ ਦੇ ਗਰੁੱਪਾਂ ਦੇ ਅੰਦਰ ਜਾ ਕੇ ਆਪਣਾ ਉਹ ਅਗਰ ਕੋਈ ਬੰਦਾ ਤੁਹਾਨੂੰ ਕਹਿ ਰਿਹਾ ਜੀ ਮੇਰੇ ਕੋਲ ਨੌਕਰੀਆਂ ਇੱਥੇ ਸਰਕਾਰ ਕੋਲ ਕੋਈ ਨਹੀਂ, ਪ੍ਰਾਈਵੇਟ ਅਦਾਰੇ ਬੰਦ ਹੋਣ ਡਏ ਨੇ, ਨੌਕਰੀਆਂ ਕਿਸੇ ਕੋਲ ਵੀ ਕੋਈ ਨਹੀਂ ਹੈ। ਲਿਹਾਜ਼ਾ ਜਿਹੜਾ ਇਨਬਕਸ 'ਚ ਆ ਕੇ ਤੁਹਾਡੇ ਨਾਲ ਚੈਟ ਕਰਕੇ ਤੁਹਾਨੂੰ ਵਰਗਲਾ ਰਿਹਾ ਨਾ, ਉਹਦੇ ਕੋਲੋਂ ਬਚੋ, ਉਹ ਫਰਾਡ ਕਰ ਰਿਹਾ। ਇਸੇ ਤਰ੍ਹਾਂ ਅਗਰ ਤੁਸੀਂ ਖਰੀਦਦਾਰ ਹੋ, OLX ਦੇ ਉੱਪਰ ਕੋਈ ਬਾਈਕ ਸ਼ਾਇਕ ਖਰੀਦੋ, ਰੀਅਲ ਅਗਰ ਤੁਹਾਨੂੰ ਲੱਗੇ ਅਤੇ ਉਹਦਾ ਵੀ ਉਹਨਾਂ ਇੱਕ ਸਾਰੀ ਟਰਮਸ ਐਂਡ ਕੰਡੀਸ਼ਨ ਦੱਸੀਆਂ ਨੇ, ਤੁਸੀਂ ਉਹ ਪੜ੍ਹ ਸਕਦੇ ਹੋ। ਪਾਕ ਵੀਲ ਜਾਂ OLX ਇਸ ਟਾਈਪ ਦੀ ਸਾਈਟਸ ਜਿਹੜੀਆਂ ਉਹਨਾਂ ਨੇ ਲਿਖੀਆਂ ਹੁੰਦੀਆਂ ਕਿਸ ਤਰੀਕੇ ਨਾਲ ਮੁਹਤਾਤ ਤੁਸੀਂ ਪਰਚੇਜ਼ਿੰਗ ਕਰਨੀ, ਉਹ ਸਾਰੇ SOPs ਫਾਲੋ ਕਰੋ ਤਾਂ ਕਿ ਕਿਸੇ ਵੀ ਸਕੈਮ ਤੋਂ, ਕਿਸੇ ਵੀ ਫਰਾਡ ਤੋਂ ਬਚ ਸਕੋ। ਇਸੇ ਤਰ੍ਹਾਂ ਜਿਹੜੀ ਚੀਜ਼ ਪਾਕਿਸਤਾਨ ਦੇ ਅੰਦਰ ਇਲੀਗਲ ਹੈ, ਉਹਨੂੰ ਕਦੇ ਵੀ ਲੈਣ ਦੀ, ਖਰੀਦਣ ਦੀ ਕੋਸ਼ਿਸ਼ ਨਾ ਕਰੋ ਕਿ ਇੱਕ ਤਾਂ ਹੈ ਹੀ ਨਾਜਾਇਜ਼ ਹੈ। ਬਹਿਸ ਦੇ ਤੌਰ 'ਤੇ ਤੁਸੀਂ ਜਿਸ ਤਰ੍ਹਾਂ ਮੈਂ NCP ਦੀ ਗੱਲ ਕੀਤੀ, NCP ਦੀ ਮੱਦ ਵਿੱਚ ਤੁਸੀਂ ਅਗਰ 50,000 ਐਡਵਾਂਸ ਦੇ ਦਿੱਤਾ ਕਿਸੇ ਬੰਦੇ ਨੂੰ, ਤੁਸੀਂ ਕਲੇਮ ਹੀ ਨਹੀਂ ਕਰ ਸਕਦੇ। ਵਜ੍ਹਾ ਇਹ ਹੈ ਕਿ ਤੁਸੀਂ ਜਾ ਕੇ ਥਾਣੇ ਦੇ ਵਿੱਚ ਅਗਰ ਦਰਖਾਸਤ ਦਿਓਗੇ ਤਾਂ ਕੀ ਦਿਓਗੇ ਕਿ ਜੀ ਮੈਂ 2 ਨੰਬਰ ਕੰਮ ਕਰਨ ਲੱਗਾ ਸੀ। ਲਿਹਾਜ਼ਾ ਤੁਸੀਂ ਬੜਾ ਆਸਾਨ ਸ਼ਿਕਾਰ ਹੋਵੋਗੇ ਉਹਨਾਂ ਨੂੰ। ਸੋ ਇਹਨਾਂ ਚੀਜ਼ਾਂ ਤੋਂ ਬਚੋ ਜਿੰਨਾ ਵੀ ਬਚਿਆ ਜਾ ਸਕਦਾ। ਆਪਣੇ ਪੈਸੇ ਔਰ ਜਿਹੜੇ ਫਰਾਡ ਕਰ ਰਹੇ ਨੇ ਉਹਨਾਂ ਅੱਗੇ ਵੀ ਗੁਜ਼ਾਰਿਸ਼ ਹੈ ਕਿ ਜਨਾਬ ਗੱਲ ਇਹ ਹੈ ਕਿ ਇਸ ਟਾਈਮ ਲੋਕਾਂ ਦੇ ਹਾਲਾਤ ਬੜੇ ਮਾੜੇ ਨੇ ਅਤੇ ਲੋਕਾਂ ਦੀ ਹਾਲਤ 'ਤੇ ਰਹਿਮ ਕਰੋ। ਇਹਨਾਂ ਚੀਜ਼ਾਂ ਤੋਂ ਬਾਅਦ ਹਲਾਲ ਖਾਓ, ਹਲਾਲ ਕਮਾਓ, ਇਹਦੇ 'ਚ ਹੀ ਬਰਕਤ ਹੈ। ਜਿੱਥੇ ਵੀ ਹੱਸਦੇ ਵਸਦੇ ਰੱਬ ਰੱਖੋ।